ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਮੇਰੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਆਪਾਂ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਜੇ ਟਰਕੀਆਣਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਲੈ ਸਕਦੇ ਹੋ। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੁੱਡਲੈਂਡ ਵੇਕਾਵੇਲਾ, ਪਰਮਜੀਤ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, GN ਲਿਊਬ ਐਂਡ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ, ਨਿੰਮਾ ਸਹੂਤਾ ਜੀ ਨਾਲ ਸੰਪਰਕ ਕਰ ਸਕਦੇ ਹੋ। ਨਵੇਂ ਪੁਰਾਣੇ ਟਾਇਰ, ਸੈਂਟਾਨੇਲਾ ਲੋਕੇਸ਼ਨ ਹੈ 209 277 011 3 ਨੰਬਰ ਹੈ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸੋ ਇਹ ਸਨ ਸਪਾਂਸਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਪਾਂਸਰ ਕੀਤਾ, ਤੁਹਾਡੇ ਤੱਕ ਪਹੁੰਚਾਉਣ ਦੇ ਲਈ ਇਹਨਾਂ ਨੇ ਸਹਿਯੋਗ ਕੀਤਾ, ਇਹਨਾਂ ਦਾ ਵੀ ਧੰਨਵਾਦ। ਇਸ ਤੋਂ ਬਾਅਦ ਅੱਗੇ ਵਧੀਏ ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ। ਸਭ ਤੋਂ ਪਹਿਲਾਂ ਜ਼ਿਕਰ ਕਰ ਲਈਏ ਅੰਮ੍ਰਿਤਸਰ ਧਮਾਕੇ ਦਾ। ਧਮਾਕੇ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ ਜੀ, ਕੀ ਮਾਜਰਾ ਹੈ? ਹਾਂਜੀ ਹਾਂਜੀ ਬਿਲਕੁਲ ਅਲਰਟ ਹੋ ਜਾਂਦੀ, ਪਰ ਮੈਨੂੰ ਇਹਨਾਂ ਦੀ ਅਲਰਟਨੈਸ ਦਾ ਸਮਝ ਨਹੀਂ ਆਉਂਦਾ ਭੇਤ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋ ਜਾਂਦਾ ਹੈ ਤੇ ਇੱਧਰ ਸਾਡੇ ਪਿੰਡਾਂ ਵਾਲੀ ਸਾਈਡ ਇਹ ਘੂ ਕਰਦੇ 20 ਗੱਡੀਆਂ ਆਖੇ ਜੀ ਫਲੈਗ ਮਾਰਚ ਚੱਲਦਾ ਪਿਆ। ਤਾਂ ਮਤਲਬ ਕਿ ਕਰਨ ਵਾਲੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਲਗਾਤਾਰ ਮੁਸਲਸਲ ਕਾਂਡ ਕਰ ਜਾਂਦੇ ਨੇ ਜਦੋਂ ਉਹਨਾਂ ਦਾ ਦਿਲ ਕਰਦਾ ਹੈ। ਤੇ ਇਹ ਲੋਕਾਂ ਨੂੰ ਡਰਾਉਂਦੇ ਫਿਰਦੇ ਨੇ, ਜਵਾਕ ਡਰਦੇ ਕੋਠਿਆਂ ਚੋਂ ਗਾਹ ਨਹੀਂ ਨਿਕਲਦੇ ਕਿ ਪਤਾ ਨਹੀਂ ਕੀ ਹੋ ਜਾਣਾ ਆ। ਸੋ ਸਮਝ ਤੋਂ ਪਰੇ ਦੀ ਗੱਲ ਹੈ ਕਿ ਜਦੋਂ ਸਾਰਾ ਕੁਝ ਵਾਪਰ ਜਾਂਦਾ ਫਿਰ ਲਓ ਜੀ ਪੁਲਿਸ ਅਲਰਟ ਤੇ ਆ ਗਈ ਆ, ਉਹ ਫਲਰਟ ਕਰ ਜਾਂਦੇ, ਇਹ ਮੁੜ ਕੇ ਅਲਰਟ ਕਰਦੇ ਨੇ। ਤੇ ਇਸ ਤੋਂ ਬਾਅਦ ਫਿਰ ਇਹ ਜੀ ਫਲੈਗ ਮਾਰਚ ਹੈ ਜੀ, DGP ਉਹਨਾਂ ਦੇ ਕੋਲ ਇੱਕੋ ਹੀ, ਜਿਵੇਂ CM ਮਾਨ ਸਾਹਿਬ ਕੋਲ ਭਾਸ਼ਣ ਦੀ ਇੱਕੋ ਹੀ ਕੈਸਟ ਆ, ਉਹਦੇ ਚ ਬਸ ਕੁਝ ਚੀਜ਼ਾਂ ਬਦਲਦੀਆਂ। ਇਹਨਾਂ ਕੋਲ ਵੀ ਇੱਕੋ ਹੀ ਆ, ਬਸ ਕੈਸਟ ਉਹੀ ਪਾ ਦੇਣੀ ਹੈ ਜੀ, ਐਵਰੀਥਿੰਗ ਇਜ਼ ਓਕੇ, ਕਿਸੇ ਨੂੰ ਕੁਸਕਰ ਨਹੀਂ ਦਿਆਂਗੇ, ਕਿਸੇ ਨੂੰ ਖੰਗਣ ਨਹੀਂ ਦਿਆਂਗੇ, ਜੋ ਖੰਗਿਆ ਤੇ ਵੇਖਿਓ ਜ਼ਿਆਦਾ ਟੰਗਿਆ ਵਗੈਰਾ ਵਗੈਰਾ ਡਾਇਲੋਗਬਾਜ਼ੀ ਕਰਕੇ ਆ ਜਾਂਦੇ ਆ। ਤਾਂ ਇਹਦੇ ਚ ਹੁਣ ਦੇਖੋ ਗੱਲ ਇਹ ਆ ਕਿ ਅਲਰਟ ਤੇ ਤੁਹਾਨੂੰ ਚਤੋ ਪੈਰ ਰਹਿਣਾ ਚਾਹੀਦਾ। NIA ਆ ਗਈ ਹੈ ਇਹਦੇ ਵਿੱਚ, ਕਿਉਂਕਿ ਪਹਿਲਾ ਜਿਹੜਾ ਸੀਗਾ ਉਹਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਜੀ ਚਿਮਨੀ ਚ ਧਮਾਕਾ ਜਿਹਾ ਹੋਇਆ ਹੈ, ਆਖੇ ਜੀ ਚਿਮਨੀ ਫਟ ਗਈ ਆ। ਹੁਣ ਉਸ ਤੋਂ ਬਾਅਦ ਜਦੋਂ ਫਿਰ ਸਿਲਸਿਲੇਵਾਰ ਤਰੀਕੇ ਨਾਲ ਦੂਸਰਾ ਹੋਇਆ ਤੇ CCTV ਆ ਗਈ, ਤਾਂ ਹੁਣ ਫਿਰ ਕੋਈ ਗੱਲ ਔੜਦੀ ਨਹੀਂ ਹੈ। ਹੁਣ ਇਹਨਾਂ ਨੇ ਕਿਹਾ ਜੀ ਕਿ ਨਹੀਂ ਇਹ ਕਰੂਡ ਬੰਬ, ਜਿਹਨੂੰ ਆਪਾਂ ਦੇਸੀ ਬੰਬ ਆਖ ਦਿੰਦੇ ਆ, ਇਹ ਦੇਸੀ ਬੰਬ ਸੀਗਾ ਜੀ, ਇਹ ਸੀਗਾ ਉਹ ਸੀਗਾ। ਹੁਣ NIA ਇਹਦੇ ਚ ਇਨਵੋਲਵ ਹੋ ਗਈ ਆ। NIA ਉਦੋਂ ਇਨਵੋਲਵ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਕੋਈ ਕ੍ਰਾਸ ਬਾਰਡਰ ਕੋਈ ਅੱਤਵਾਦੀ ਕੋਈ ਲਿੰਕ ਉਹਨਾਂ ਨੂੰ ਲੱਗਦਾ ਆ। ਤਾਂ ਇਹ ਹੁਣ ਪਤਾ ਨਹੀਂ ਅੱਗੇ ਜਾ ਕੇ ਕੀ ਨਿਕਲੇਗਾ, ਪਰ NIA ਇਨਵੋਲਵ ਹੈ। ਤੇ ਸਭ ਤੋਂ ਵੱਡੀ ਗੱਲ ਤੇ ਜਿਹੜੀ ਹੈ ਕਿ ਦੇਖੋ ਇਹ ਤਾਂ ਖੁੱਲ ਕੇ ਗੱਲ ਕਿਸੇ ਬਾਬਤ ਦੱਸਦੇ ਹੀ ਨਹੀਂ ਹੈ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਉੱਥੋਂ ਇਹ ਕਹਾਣੀ ਨਿਕਲ ਕੇ ਆ ਰਹੀ ਹੈ ਕਿ ਦਰਅਸਲ ਇਸ ਘਟਨਾ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਆ। ਲੋਕ ਫੜੋ ਫੜਾਈ ਕਰਕੇ ਚਲੋ ਵੀ ਹਸਪਤਾਲ ਲੈ ਕੇ ਚਲੋ, ਉਧਰ ਲੱਗੇ ਹੋਏ ਸੀ। ਉਹ ਦੋਵੇਂ ਲਹੂ ਲੋਹਾਨ ਹੋਏ, ਉੱਥੋਂ ਭੱਜ ਵਗੇ ਨੇ ਮੋਟਰਸਾਈਕਲ ਤੇ। ਉਹ ਕੌਣ ਸਨ? ਇਹ ਕੁਝ ਹੋਰ ਕਹਿ ਰਹੇ ਆ ਲੋਕ, ਉੱਥੋਂ ਦੇ ਕੁਝ ਹੋਰ ਕਹਿ ਰਹੇ ਆ ਕਿ ਅਸਲ 'ਚ ਉਹ ਜਿਹੜੇ ਜ਼ਖਮੀ ਹੋਏ ਭੱਜੇ ਨੇ, ਉਹਨਾਂ ਦੇ ਕੋਲ ਬੈਗ ਸੀ, ਬੈਗ ਡਿੱਗਾ ਤੇ ਧਮਾਕਾ ਹੋਇਆ। CCTV ਤੁਸੀਂ ਫਿਰ ਰਿਪੀਟ ਤੇ ਲਾ ਕੇ ਦੇਖ ਲਓ, ਤੁਹਾਨੂੰ ਉਸੇ ਤਰ੍ਹਾਂ ਦੋ ਬੰਦੇ ਮਤਲਬ ਕਿ ਦਿਖਣਗੇ ਉੱਥੋਂ ਨਿਕਲਦੇ ਐਕਸਪਲੋਸਿਵ ਵਾਲੀ ਜਗ੍ਹਾ ਤੋਂ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਬੜਾ ਵੱਡਾ ਇੱਕ ਸਵਾਲ ਆ ਕਿ ਉਹ ਆਖਰ ਕੌਣ ਸਨ ਜਿਨ੍ਹਾਂ ਬਾਬਤ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਉਹਨਾਂ ਚੋਂ ਇੱਕ ਦੇ ਕੋਲ ਕੋਈ ਬੈਗ ਸੀਗਾ ਤੇ ਉਹ ਡਿੱਗਣ ਦੇ ਸਾਰ ਹੀ ਇਸ ਤਰ੍ਹਾਂ ਦਾ ਜਿਹੜਾ ਧਮਾਕਾ ਹੋਇਆ। ਤਾਂ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਲਾਗੇ ਬੰਨੇ, ਜਿੱਥੇ ਹਜ਼ਾਰਾਂ ਦੀ ਤਾਦਾਦ ਹਰ ਵੇਲੇ ਰਹਿੰਦੀ ਆ, ਜਿੱਥੇ ਸਿਕਿਉਰਿਟੀ ਦੇ ਇੰਤਜ਼ਾਮਾਤ ਪੁਖਤਾ ਹੁੰਦੇ ਨੇ, ਜਿੱਥੇ CCTV ਕੈਮਰਿਆਂ ਦਾ ਜਾਲ ਵਿਛਿਆ ਹੋਇਆ, ਉੱਥੋਂ ਉਹ ਦੋ ਵਿਅਕਤੀ ਜਾਂ ਦੋ ਨੌਜਵਾਨ ਜਿਹੜੇ ਗਏ ਕਿਸ ਪਾਸੇ, ਫਿਰ ਇਹ ਵੀ ਬੜਾ ਵੱਡਾ ਸਵਾਲ ਆ। ਤੇ ਜੇ ਉਹਨਾਂ ਨੇ ਕੀਤਾ ਤਾਂ ਵਾਰ-ਵਾਰ ਫਿਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ? ਕਦੇ ਥਾਣੇ ਤੇ ਹਮਲਾ, ਕਦੇ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਹਮਲਾ, ਕਦੇ ਦਰਬਾਰ ਸਾਹਿਬ ਕੰਪਲੈਕਸ ਦੇ ਲਾਗੇ ਇਹ ਧਮਾਕਾ। SGPC ਵੀ ਕਹਿੰਦੀ ਆ
कि गल दा नितारा करके जी सानू दसो सारा कुछ, तो बिल्कुल ये दसना चाहिए। पर मैनू लगता कि हुण पुलिस के हथ पल्ले कुछ बहुता रहना नहीं है, क्योंकि मामला NIA दे कोल जा वड़िया जी। NIA भी पड़ताल च लगी हुई है ते देखो की बनता है। पर जिहड़ा इन्होंने ऑपरेशन शुरू किया उस दे चलदियां लोग परेशान भी हो रहे ने, लोकां दीयां जेबां ढिल्लियां भी हो रही ने, किते किते कहंदे इत्थों खैड़ा छडाओ, निकलो इत्थों जाण वाले बनो, बाद च देखांगे। बाकी बड़ी जगह ते जदों इदां चैकिंग हुंदी है कई तरह दीयां परेशानियां आउंदियां ने। पर अगे वधीए, बेअदबियां दा मुद्दा संवेदनशील मुद्दा है, इसनूं लैके जेल ने की कहता जी, कहंदे हाथे खड़े करते उन्होंने बेअदबी दोषी नूं रखण तो। माजरा की है? ते वेखो ये जिहड़ी बेअदबी होई सी ना, एक ते होई सी मोरिंडे वाली, ते मोरिंडे वाली बेअदबी तो पहला एक दिन की गल आ, एक दिन पहला फरीदकोट के लागे जी पिंड हैगा गोलेवाला, गोलेवाला दे विच इस तरह एक बेअदबी नूं अंजाम दिता गया सीगा। ਤਾਂ ਉਹਦੇ ਵਿੱਚ ਦੋ ਵਿਅਕਤੀ ਫੜੇ ਗਏ ਸਨ, ਸਵਿਫਟ ਕਾਰ ਦੇ ਵਿੱਚ ਆਏ ਸੀ, ਜਿਨ੍ਹਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਹੁਰਮਤੀ ਕੀਤੀ ਸੀਗੀ, ਬੇਅਦਬੀ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਉਸ ਤੋਂ ਬਾਅਦ ਕੀ ਹੈ ਕਿ ਇਹ ਦੋ ਫੜੇ ਗਏ ਸਨ, ਉਹਨਾਂ ਦੇ ਵਿੱਚੋਂ ਵਿੱਕੀ ਮਸੀਹ ਨਾਂ ਦੇ ਇੱਕ ਮੁਲਜ਼ਮ ਨੇ ਥਾਣੇ ਦੇ ਅੰਦਰ ਹੀ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ, ਆਪਣੀ ਗਰਦਨ ਕੱਟ ਕੇ। जी ਤਾਂ ਉਹ ਸਵਾਲ ਵੀ ਬੜਾ ਅਹਿਮ ਸੀ ਕਿ ਉਹਨਾਂ ਨੇ ਜੋ ਉੱਥੇ ਹਵਾਲਾਤ ਦੇ ਵਿੱਚ ਮੁਲਜ਼ਮ ਰੱਖਿਆ ਸੀ ਪੁਲਿਸ ਵਾਲਿਆਂ ਨੇ, ਤਾਂ ਉਹਦੇ ਕੋਲ ਬਈ ਇਹ ਤਿੱਖੀ ਨੁਕੀਲੀ ਚੀਜ਼ ਕਿੱਦਾਂ ਪਹੁੰਚੀ, ਵੱਡਾ ਸਵਾਲ ਇਹ ਸੀ। ਤਾਂ ਉਹਦੇ ਤੋਂ ਪੁਲਿਸ ਨੇ ਕਦੇ ਵੀ, ਮੈਂ ਨਹੀਂ ਸਮਝਦਾ ਕਿ ਕੋਈ ਪਰਦਾ ਚੁੱਕਿਆ, ਉਹ ਹਮੇਸ਼ਾ ਇੱਕ ਸਵਾਲ ਬਣਿਆ ਰਿਹਾ। ਉਸ ਤੋਂ ਬਾਅਦ ਕਿਉਂਕਿ ਹੁਣ ਇਹਦਾ ਇਲਾਜ ਹੋਇਆ, ਪੁਲਿਸ ਹੀ ਇਲਾਜ ਕਰਵਾਉਂਦੀ ਹੈ, ਜੇ ਕਸਟਡੀ 'ਚ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਆ। ਤਾਂ ਜਦੋਂ जी ਹੁਣ ਉਹਦਾ ਇਲਾਜ ਮੁਕੰਮਲ ਹੋ ਗਿਆ, ਜ਼ਰਾ ਜੀ ਗੱਲ ਹੈ, ਜਦੋਂ ਡਾਕਟਰ ਫਿੱਟ ਐਲਾਨ ਦਿੰਦੇ ਆ ਤਾਂ ਵਾਪਸ ਕੈਦੀ ਨੂੰ, ਮੁਲਜ਼ਮ ਨੂੰ ਕਸਟਡੀ 'ਚ ਹੀ ਜਾਣਾ ਪੈਂਦਾ ਹੈ। ਹੁਣ ਉਹਨੂੰ ਜਦੋਂ ਫਰੀਦਕੋਟ ਜੇਲ੍ਹ 'ਚ ਘਲਾਇਆ ਗਿਆ, ਉੱਥੇ ਭੇਜਿਆ ਗਿਆ, ਤਾਂ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਫਰੀਦਕੋਟ ਜੇਲ੍ਹ ਵਾਲਿਆਂ ਨੇ। ਫਰੀਦਕੋਟ ਜੇਲ੍ਹ ਵਾਲਿਆਂ ਨੇ ਜਦੋਂ ਮਨਾ ਕੀਤਾ ਤੇ ਇਸ ਨੂੰ ਫਿਰ ਬਾਅਦ 'ਚ ਖੜਿਆ ਗਿਆ ਮਾਨਸਾ ਜੇਲ੍ਹ ਦੇ ਵਿੱਚ। ਉੱਥੇ ਜਦੋਂ ਮਾਨਸਾ ਜੇਲ੍ਹ 'ਚ ਲਿਆਂਦਾ ਤੇ ਦੱਸਦੇ ਆ ਕਿ ਉਹਨਾਂ ਨੇ ਵੀ ਅੱਗੋਂ ਬਹਾਨਾ ਬਣਾ ਦਿੱਤਾ ਕਿ ਸਾਡੇ ਕੋਲ ਇੱਥੇ ਨਰਸਿੰਗ ਵਾਸਤੇ ਕੁਝ ਨਹੀਂ ਹੈ, ਕਿ ਮਿੱਤਰੋ ਇਸ ਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ, ਘੱਟੋ ਘੱਟ ਸਾਡਾ ਖੜਾ ਛੱਡੋ। ਤਾਂ ਉੱਥੋਂ ਵੀ ਇਸ ਬੰਦੇ ਨੂੰ ਪੁੱਠਾ ਮੋੜ ਦਿੱਤਾ ਗਿਆ। ਹੁਣ ਪੁਲਿਸ ਬੜੇ ਸ਼ਸ਼ੋਪੰਜ ਦੇ ਵਿੱਚ ਆ ਕਿ ਇਹਨੂੰ ਦਾਖਲ ਕਿਹੜੀ ਜੇਲ੍ਹ ਦੇ ਵਿੱਚ ਕਰਾਈਏ, ਤੇ ਆਖਰੀ ਖਬਰ ਪੜ੍ਹੇ ਜਦ ਤੱਕ ਇਹ ਜਾਣਕਾਰੀ ਮਿਲ ਰਹੀ ਸੀਗੀ ਕਿ ਇਸ ਨੂੰ, ਯਾਨੀ ਵਿੱਕੀ ਮਸੀਹ ਨੂੰ ਵਾਪਸ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਲਿਆਂਦਾ ਜਾ ਸਕਦਾ, ਕਿ ਘੱਟੋ ਘੱਟ ਉੱਥੇ ਰੱਖਿਆ ਜਾਵੇ। ਚਲੋ ਇਲਾਜ ਵਾਜ ਤਾਂ ਜਿਹੜਾ ਚੱਲਣਾ ਹੀ ਚੱਲਣਾ ਹੈ, ਤਾਂ ਉੱਥੇ ਇਹਦੀ ਕਸਟਡੀ ਜਿਹੜੀ ਆ ਉਹ ਬਣੀ ਰਹੇ। ਤਾਂ ਇਹ जी ਹੁਣ ਸੂਰਤ ਹਾਲ ਹੈ। ਪਰ ਵਿੱਚ ਗੱਲ ਤੇ ਸਾਰੀ ਇਹੋ ਆ ਕਿ ਅਸਲ ਦੇ ਵਿੱਚ ਕੋਈ ਵੀ ਜੇਲ੍ਹ ਜਿਹੜੀ ਆ ਉਹ ਐਸਾ ਰਿਸਕ ਲੈ ਕੇ ਰਾਜ਼ੀ ਨਹੀਂ ਆ, ਕਿਉਂਕਿ ਅੱਗੇ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਜੇਲ੍ਹ ਦੇ ਵਿੱਚ, ਨਾਭਾ ਜੇਲ੍ਹ 'ਚ। ਫਿਰ ਇਸ ਤੋਂ ਇਲਾਵਾ ਪ੍ਰੇਮੀਓ ਪ੍ਰਦੀਪ ਦਾ ਕਤਲ ਹੋਇਆ ਕੋਟਕਪੂਰਾ ਦੇ ਵਿੱਚ, ਤੇ ਆ ਹੁਣ ਹਾਲ ਦੇ ਦਿਨਾਂ 'ਚ ਮੋਰਿੰਡਾ ਦਾ ਮੁਲਜ਼ਮ ਜਿਹੜਾ ਸੀਗਾ ਬੇਅਦਬੀ ਵਾਲਾ, ਉਹਦੀ ਵੀ ਇਸੇ ਤਰ੍ਹਾਂ ਕਸਟਡੀ 'ਚ ਮੌਤ ਹੋਈ ਆ। ਰੌਲਾ ਇਹ ਹੁੰਦਾ ਕਿ ਅਸੀਂ ਜੋ ਮਰਜ਼ੀ ਸੋਚੀ ਜਾਈਏ, ਪਰੰਤੂ ਇਸ ਤਰ੍ਹਾਂ ਦੀ ਮੌਤ ਹੋ ਜਾਂਦੀ ਆ, ਜਾਂ ਇਹਨਾਂ ਨੂੰ ਪਤਾ ਹੈ ਕਿ ਅੰਦਰ ਘੱਲਾਂਗੇ ਤਾਂ ਹੋ ਸਕਦਾ ਕਿ ਇਹਦੇ ਤੇ ਹਮਲਾ ਹੋਵੇ, ਇਹਨੂੰ ਕਤਲ ਕਰ ਦਿੱਤਾ ਜਾਵੇ ਅੰਦਰ। ਤਾਂ ਉਸ ਸੂਰਤ ਦੇ ਵਿੱਚ, ਦੋਵਾਂ ਹੀ ਸੂਰਤਾਂ ਦੇ ਵਿੱਚ, ਜੇ ਕੋਈ ਹੁਣ ਮੰਨ ਲਓ ਫਰਜ਼ ਕਰੋ ਮੋਰਿੰਡਾ ਦੋਸ਼ੀ ਸੀ ਜਿਹੜਾ, ਉਹਦੀ ਪੋਸਟਮਾਰਟਮ ਦੇ ਰਿਪੋਰਟ 'ਚ ਕੁਝ ਗੱਲਾਂ ਆ ਜਾਂਦੀਆਂ ਐਸੀਆਂ ਕਿ ਇਹਨਾਂ ਨੇ ਇਲਾਜ ਨਹੀਂ ਕਰਵਾਇਆ, ਤਾਂ ਪੁਲਿਸ ਵਾਲੇ ਤਾਂ ਫਸੂਗੇ ਨਾ, ਕਿਉਂਕਿ ਕੋਰਟ ਨੇ ਨਹੀਂ ਵੇਖਣਾ ਕਿ ਉਹ ਕਦਾ ਦੋਸ਼ੀ ਹੈ। ਕੋਰਟ ਨੇ ਸਿਰਫ ਇਹ ਵੇਖਣਾ ਕਿ ਉਹ ਤੁਹਾਡੀ ਕਸਟਡੀ 'ਚ ਸੀਗਾ, ਤਾਂ ਉੱਥੇ ਪੁਲਿਸ ਫਸ ਜਾਏਗੀ। ਸੋ ਇਸੇ ਤਰ੍ਹਾਂ ਮੰਨ ਲਓ ਜੇ ਕੋਈ ਕੱਲ ਨੂੰ ਜੇਲ੍ਹ 'ਚ ਹਮਲਾ ਹੋ ਜਾਂਦਾ, ਕੋਈ ਵੱਡੀ ਘਟਨਾ ਵਾਪਰ ਜਾਂਦੀ ਆ, ਤਾਂ ਜੇਲ੍ਹ ਪ੍ਰਬੰਧਕੀ ਢਾਂਚਾ ਤੇ ਪਹਿਲਾਂ ਹੀ ਅੱਗੇ ਜਿਹੜਾ ਹੈ ਉਹ ਡਰਿਆ ਪਿਆ ਕਿ ਮੁੜ ਕੇ ਸਾਨੂੰ ਹੀ ਇਹ ਜੇਲ੍ਹ 'ਚ ਘੱਲ ਦਿੰਦੇ ਨੇ। ਸੋ ਇਸ ਕਰਕੇ ਮੈਨੂੰ ਇਉਂ ਲੱਗਦਾ, ਕਿਉਂਕਿ ਫਰੀਦਕੋਟ ਜੇਲ੍ਹ ਬਹੁਤ ਵੱਡੀ ਜੇਲ੍ਹ ਆ, ਨਵੀਂ ਜੇਲ੍ਹ ਆ, ਉੱਥੇ ਬੜੇ ਵੱਡੇ ਗੈਂਗਸਟਰ, ਬੜੇ ਵੱਡੇ ਅਪਰਾਧੀ ਰੱਖੇ ਐ ਸੀ ਅੱਗੇ, ਐਸੀ ਗੱਲ ਨਹੀਂ। ਫਿਰ ਫਰੀਦਕੋਟ ਦੇ ਨਾਲ ਹੀ ਉਰਲੇ ਪਾਸੇ ਮੁਕਤਸਰ ਜੇਲ੍ਹ ਆ, ਉਹ ਵੀ ਬਹੁਤ ਵੱਡੀ ਜੇਲ੍ਹ ਆ, ਨਵੀਂ ਬਣੀ ਆ, ਉੱਥੇ ਵੀ ਗੈਂਗਸਟਰ ਰੱਖੇ ਜਾਂਦੇ ਨੇ। ਜੇ ਦੇਖੋਗੇ ਤਾਂ जी ਫਰੀਦਕੋਟ ਤੋਂ ਬਠਿੰਡਾ ਵੀ ਕੋਈ ਬਹੁਤੀ ਦੂਰ ਨਹੀਂ ਹੈ, ਜਿੱਥੇ ਬਹੁਤ ਵੱਡੇ ਅਪਰਾਧੀ ਰੱਖੇ ਜਾਂਦੇ ਆ। ਮਤਲਬ ਕਿ ਨੇੜੇ ਨੇੜੇ ਇਹ ਜੇਲ੍ਹਾਂ ਨੇ ਜਿਹੜੀਆਂ ਮੈਂ ਤੁਹਾਨੂੰ ਗਿਣਾ ਦਿੱਤੀਆਂ। ਇਸ ਤੋਂ ਇਲਾਵਾ ਇੱਕ ਫਿਰੋਜ਼ਪੁਰ ਜੇਲ੍ਹ ਹੈ ਫਰੀਦਕੋਟ ਤੋਂ, ਜਿਹੜੀ ਮਾਸੇ ਕੋਈ 60-70 ਕਿਲੋਮੀਟਰ ਹੋਏਗੀ।
ਤਾਂ ਇਹ ਨਾ ਰੱਖਣ ਦਾ ਕਾਰਨ ਇਹੀ ਹੈ ਕਿ ਮਾਨਸਾ ਜੇਲ੍ਹ 'ਚ ਦੂਰ ਘਲਾਇਆ ਗਿਆ ਥੋੜਾ, ਉੱਥੇ ਗਿਣਤੀ ਘੱਟ ਹੋਏਗੀ, ਪਰੰਤੂ ਉਹਨਾਂ ਨੇ ਵੀ ਵਾਪਸ ਇਸੇ ਕਰਕੇ ਭੇਜਿਆ ਕਿ ਸਾਡੇ ਭਾ ਦਾ ਕੋਈ ਪੰਗਾ ਨਾ ਬਣ ਜਾਵੇ। ਸੋ ਇਹੀ ਚੱਕਰ ਆ ਕਿ ਕੋਈ ਵੀ ਜੇਲ੍ਹ ਜਿਹੜੀ ਹੈ ਇਹਨੂੰ ਹਾਲ ਦੀ ਘੜੀ ਲੈਂਦੀ ਨਜ਼ਰ ਨਹੀਂ ਆ ਰਹੀ, ਤਾਂ ਵਾਪਸ ਇੱਕ ਵਾਰੀ ਲੈ ਆਂਦਾ। ਹੁਣ ਪਤਾ ਨਹੀਂ ਕਿਹੜੀ ਜੇਲ੍ਹ 'ਚ ਦਾਖਲ ਕਰਾਉਂਦੇ ਜਾਂ ਮੈਡੀਕਲ ਕਾਲਜ 'ਚ, ਪਰ ਇਹਨਾਂ ਦਾ ਬੇਅਦਬੀ ਦੇ ਮੁਲਜ਼ਮਾਂ ਦਾ ਹਸ਼ਰ ਅੱਜ ਕੱਲ ਤੁਸੀਂ ਦੇਖ ਲਓ ਕੈਸਾ ਹੋ ਰਿਹਾ ਹੈ ਕਿ ਨਾ ਕੋਈ ਐਂਬੂਲੈਂਸ ਮਿਲ ਰਹੀ ਹੈ, ਨਾ ਕਿਸੇ ਪਾਸਿਓਂ ਕੋਈ ਕਾਨੂੰਨੀ ਰਾਹਤ ਮਿਲ ਰਹੀ ਹੈ, ਤੇ ਨਾ ਹੀ ਹੁਣ ਇਹਨਾਂ ਨਿਕੰਮਿਆਂ ਨੂੰ, ਇਹਨਾਂ ਬੇਕਾਰ ਬੰਦਿਆਂ ਨੂੰ ਕੋਈ ਜੇਲ੍ਹ ਹੀ ਚੱਲ ਰਹੀ ਹੈ। ਪਰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੇ ਕਿਸ ਮੰਤਵ ਦੇ ਨਾਲ ਇਹ ਸਾਰਾ ਕੁਝ ਕੀਤਾ। ਮੈਂ ਡੇ 1 ਤੋਂ ਸਵਾਲ ਚੁੱਕਦਾ ਪਿਆ ਕਿ ਇਹ ਮਸੀਹ ਭਾਈਚਾਰੇ ਨਾਲ ਸੰਬੰਧਿਤ ਨੇ। ਹਾਲਾਂਕਿ ਮੁਜਰਮ ਨੂੰ ਮੈਂ ਕਿਸੇ ਧਰਮ ਨਾਲ ਨਹੀਂ ਜੋੜ ਕੇ ਵੇਖਦਾ, ਪਰ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਜੋ ਪਿਛਲੇ ਦਿਨਾਂ ਦੇ ਵਿੱਚ ਆਪੋ ਵਿੱਚ ਦੀ ਥੋੜੀ ਆਪਸ 'ਚ ਕਸ਼ੀਦਗੀ ਆਈ ਸੀਗੀ, ਕਿ ਕੋਈ ਉਹਦੀ ਕੋਈ ਰੰਜ ਤਾਂ ਨਹੀਂ ਹੈ, ਤਾਂ ਇਹ ਜ਼ਰੂਰ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਸੀਗਾ, ਬਟ ਇਹਨਾਂ ਨੇ ਨਹੀਂ ਕੀਤਾ ਜੀ। ਜੀ ਪਰ ਮਿੰਟੂ ਜੀ ਇੱਕ ਸਵਾਲ ਜ਼ਰੂਰ ਹੈ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕੀ ਉਹਨਾਂ ਅਧਿਕਾਰੀਆਂ ਕੋਲੋਂ ਇੰਨਾ ਰਾਈਟ ਹੁੰਦਾ ਜੇਲ੍ਹ ਦੇ ਅੰਦਰ ਬੈਠੇ ਲੋਕਾਂ ਕੋਲ, ਜਿਨ੍ਹਾਂ ਦੇ ਕੋਲੋਂ ਜ਼ਖਮੀ ਮਰੀਜ਼ ਗਿਆ ਤੇ ਵਾਪਸ ਉਸੇ ਜੇਲ੍ਹ 'ਚ ਜਦੋਂ ਲਿਆ ਰਹੇ ਨੇ ਉਹਨੂੰ ਲੈ ਨਹੀਂ ਰਹੇ? ਨਹੀਂ, ਜ਼ਖਮੀ ਉਹ ਹਜ਼ੂਰ ਇੱਥੇ ਨਹੀਂ ਹੋਇਆ, ਜ਼ਖਮੀ ਹੋਇਆ ਉਹ ਥਾਣੇ ਦੇ ਵਿੱਚ। ਜੀ ਜੀ। ਹੁਣ ਜਦੋਂ ਥਾਣੇ ਦੇ ਵਿੱਚ ਉਹਨੂੰ ਹੁਣ ਸਾਰੀ ਜ਼ਿੰਦਗੀ ਜ਼ਿੰਦਗੀ ਥਾਣੇ ਨਹੀਂ ਨਾ ਰੱਖਿਆ ਜਾ ਸਕਦਾ। ਜੀ ਤਾਂ ਗੱਲ ਇਹ ਆ ਕਿ ਉਹਨੂੰ ਜਦੋਂ ਪੁਲਿਸ ਕਸਟਡੀ ਖਤਮ ਹੋ ਗਈ, ਰਿਮਾਂਡ ਖਤਮ ਹੋ ਗਿਆ, ਤਾਂ ਉਸ ਤੋਂ ਬਾਅਦ ਭੇਜਣਾ ਹੈ ਉਸਨੂੰ ਜੇਲ੍ਹ ਦੇ ਵਿੱਚ। ਜੀ ਤਾਂ ਜਿਹੜਾ ਜੇਲ੍ਹ ਪ੍ਰਬੰਧ ਦਾ ਢਾਂਚਾ ਹੁੰਦਾ, ਉਹਨਾਂ ਦੇ ਕੋਲ ਬਥੇਰੇ ਬਹਾਨੇ ਹੁੰਦੇ ਆ, ਕਿਉਂਕਿ ਉਹ ਅਥਾਰਟੀ ਆ ਆਪਣੇ ਆਪ ਦੇ ਵਿੱਚ ਜੇਲ੍ਹ। ਸੋ ਇਸ ਕਰਕੇ ਉਹ ਕਈ ਵਾਰ ਪ੍ਰਬੰਧਕੀ ਆਧਾਰ ਤੇ ਕਹਿ ਦਿੰਦੇ ਨੇ, ਕਈ ਵਾਰ ਕੁਝ ਹੋਰ ਸਹੂਲਤਾਂ ਦੀ ਘੱਟ ਕਰਕੇ ਵੀ ਕਹਿ ਦਿੰਦੇ ਨੇ ਕਿ ਅਸੀਂ ਆ ਬੰਦਾ ਨਹੀਂ ਲਵਾਂਗੇ। ਜੀ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰਦੇ ਆ, ਪ੍ਰਚਾਰ ਆਖਰੀ ਦਿਨ ਜਿੱਦਾਂ ਹੁੰਦਾ ਹੀ ਹੈ ਵੀ ਹਰ ਪਾਰਟੀ ਜ਼ੋਰ ਲਾਉਂਦੀ ਹੈ ਵੀ ਹੁਣ ਆਖਰੀ ਮਿੰਟ ਤੱਕ ਪ੍ਰਚਾਰ ਜਿੰਨਾ ਹੁੰਦਾ ਕਰ ਲਈਏ। ਵਿਕਰਮ ਮਜੀਠੀਆ ਵੀ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਸਨ, ਸੁੱਖੀ ਨੂੰ ਵੋਟਾਂ ਪਵਾਉਣ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਲੜਕੀ ਦੇ ਵੱਲੋਂ ਕਹਿੰਦੇ ਸਵਾਲ ਪੁੱਛਿਆ ਗਿਆ ਤੇ ਉਹਦੇ ਨਾਲ ਹੋਈ ਬਦਤਮੀਜ਼ੀ, ਇਹਨੂੰ ਸਾਜ਼ਿਸ਼ ਦੱਸ ਰਹੇ ਨੇ ਜੀ ਮਜੀਠੀਆ ਜੀ, ਕੀ ਮਾਮਲਾ ਹੈ? ਜੀ ਮੈਂਟੂ ਜੀ। ਹੈਲੋ। ਜੀ ਜੀ ਮੈਂਟੂ ਜੀ। ਹਾਂਜੀ ਹਾਂਜੀ। ਤਾਂ ਗੱਲ ਇਹ ਆ ਕਿ ਪ੍ਰਚਾਰ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦੀ ਇੱਕ ਸਭਾ ਦੇ ਵਿੱਚ ਕੁਝ ਲੜਕੀਆਂ ਆਈਆਂ, ਉਹਨਾਂ ਨੇ ਕੋਈ ਪ੍ਰੋਟੈਸਟ ਵਗੈਰਾ ਕਰਨਾ ਸੀਗਾ ਜਾਂ ਕੋਈ ਸਵਾਲਾਤ ਕਰਨੇ ਸੀਗੇ, ਤਾਂ ਇਹ ਇੱਕ ਵੀਡੀਓ ਦਿਖਾ ਕੇ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਵੇਖੋ ਇਹਨਾਂ ਦੇ ਵਰਕਰਾਂ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਆ, ਗੁੰਡਾਗਰਦੀ ਕੀਤੀ ਹੈ, ਤੇ ਵੀਡੀਓ 'ਚ ਸਾਫ਼ ਨਜ਼ਰ ਵੀ ਆ ਰਿਹਾ ਹੈ ਕੁਛ ਹੱਦ ਤੱਕ। ਹੁਣ ਵੇਖੋ ਗੱਲ ਕੀ ਆ ਕਿ ਇਹਨਾਂ ਨੇ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਕਿ ਇਹ ਅਕਾਲੀਆਂ ਨੇ ਕੀਤਾ, ਇਹ ਕਿਉਂਕਿ ਆਪਸ ਦੇ ਵਿੱਚ ਹੁਣ ਇਹਨਾਂ ਦਾ ਟਕਰਾਅ ਹੈ, ਸਿਆਸਤ ਦਾ ਜਿਹੜਾ ਟਕਰਾਅ ਹੈ, ਉਹਦੇ 'ਚ ਚਲੋ ਦੋਸ਼ ਇੱਕ ਦੂਜੇ ਤੇ ਲੱਗਦੇ ਨੇ, ਤਾਂ ਇਹਨਾਂ ਨੇ ਦੋਸ਼ ਲਾਏ ਆ। ਹੁਣ ਵਿਕਰਮ ਸਿੰਘ ਮਜੀਠੀਆ ਆਪਣੀ ਪੱਤਰ ਤੇ ਸਫਾਈ ਦੇ ਰਿਹਾ ਤੇ ਨਾਲ ਸਾਜ਼ਿਸ਼ ਦਾ ਕਿਤੇ ਨਾ ਕਿਤੇ ਅੰਦੇਸ਼ਾ ਜਤਾ ਰਿਹਾ ਹੈ ਕਿ ਵੇਖੋ ਅਸੀਂ ਕੋਈ ਸੱਤਾਧਾਰੀ ਥੋੜੇ ਆ। ਜੀ ਜੀ। ਜੇ ਕੋਈ, ਕਿਉਂਕਿ ਉਹ ਜ਼ਮੀਨ ਨਾਲ ਜੁੜਿਆ ਮਸਲਾ ਸੀਗਾ, ਉਹਦੇ 'ਚ ਕੋਈ ਹਿੱਸੇ ਦਾ ਮਸਲਾ ਸੀ ਕਿਸੇ ਪਿੰਡ ਦਾ, ਤੇ ਉਹ ਕਹਿੰਦੇ ਆ ਕਿ ਬਈ ਗੱਲ ਇਹ ਆ ਕਿ ਅਸੀਂ ਸਰਕਾਰ ਵਾਲੇ ਥੋੜੀ, ਅਸੀਂ ਕੀ ਕੌਣ ਹੁੰਨੇ ਆ, ਅਸੀਂ ਤਾਂ ਆਪ ਆਪੋਜੀਸ਼ਨ ਵਾਲੇ ਆ। ਤਾਂ ਇਹ ਤਾਂ ਤਰਕ ਤੁਹਾਨੂੰ ਮੰਨਣਾ ਹੀ ਪਏਗਾ ਕਿ ਕੋਈ ਵੀ ਮੰਨ ਲਓ ਸੰਘਰਸ਼ੀ ਲਿਆ, ਉਹ ਵਿਰੋਧੀ ਧਿਰ ਕੋਲ ਜਾ ਕੇ ਥੋੜੀ ਡਿਮਾਂਡ ਕਰੇਗਾ ਕਿ ਮੈਨੂੰ ਆਹ ਹੱਕ ਦਿਓ। ਪਰ ਹੁਣ ਅਸਲ 'ਚ ਗੱਲ ਇਹ ਹੈ ਕਿ ਇੱਕ ਪਾਸੇ ਦੋਸ਼ ਹੈ, ਦੂਸਰੇ ਪਾਸੇ ਸਫਾਈ ਹੈ। ਆਪਾਂ ਨਾ ਤਾਂ ਦੋਸ਼ਾਂ ਬਾਰੇ ਕੋਈ ਪ੍ਰਮਾਣਤਾ ਦੇ ਸਕਦੇ ਹਾਂ ਤੇ ਨਾ ਇਸ ਸਫਾਈ ਨੂੰ ਕਹਿ ਸਕਦੇ ਹਾਂ ਕਿ ਬਈ ਇਹ 100% ਠੀਕ ਹੈ। ਹੁਣ ਕੀ ਪਤਾ ਕੀ ਗੱਲ ਹੈ, ਪਰ ਇਹ ਤਰਕ ਤਾਂ ਮੰਨਣਾ ਪਊਗਾ ਨਾ, ਜੋ ਤਰਕ ਦਿੱਤਾ ਜਾ ਰਿਹਾ। ਤਰਕ ਤਾਂ ਇਹ ਵਾਜਬ ਹੈ ਨਾ ਕਿ ਆਪੋਜੀਸ਼ਨ ਬਈ ਉਹਨਾਂ ਦੇ ਕੋਲ ਕਿਵੇਂ ਕੋਈ ਸ਼ਿਕਾਇਤ ਲੈ ਕੇ ਆਏਗਾ, ਕਿਉਂਕਿ ਉਹਨਾਂ ਦੇ ਹੱਥ ਪੱਲੇ ਤਾਂ ਹੈ ਨਹੀਂ ਕੁਛ। ਪਰੰਤੂ ਰੌਲਾ ਇਹ ਆ ਕਿ ਹੁਣ ਇਸ ਵੀਡੀਓ ਦਾ ਮੁੱਦਾ ਬਣ ਗਿਆ। ਇਹਨਾਂ ਨੇ ਨਾਲ ਇਹ ਗੱਲ ਕਹੀ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੋਇਆ ਹੈ ਇਹ ਸਾਜ਼ਿਸ਼ਨ ਹੋਇਆ। ਤਾਂ ਮਤਲਬ ਇਹਨਾਂ ਦੇ ਕਹਿਣ ਦਾ ਇਹ ਆ ਕਿ ਸਾਨੂੰ ਸਿਆਸੀ ਤੌਰ ਤੇ ਘੇਰਾਬੰਦੀ ਕਰਨ ਵਾਸਤੇ
ਇਹਨਾਂ ਨੇ ਹੋ ਸਕਦਾ ਇਹ ਜੋ ਕਹਿ ਰਹੇ ਆ ਕਿ ਬੰਦੇ ਖਲਾਏ ਹੋਣ ਜਾਂ ਬੀਬੀਆਂ ਖਲਾਈਆਂ ਹੋਣ, ਤਾਂ ਹੁਣ ਦੇਖਣਾ ਹੋਏਗਾ ਕਿ ਇਹਦੇ ਚ, ਕਿਉਂਕਿ ਚੀਮਾ ਸਾਹਿਬ ਨੇ ਕਿਹਾ ਸੀਗਾ ਕਿ ਜਾਂ ਤੇ ਮਾਫੀ ਮੰਗੋ ਜਾਂ ਅਸੀਂ ਫਿਰ ਕਾਨੂੰਨੀ ਕਾਰਵਾਈ ਕਰਾਂਗੇ। ਤਾਂ ਹੁਣ ਇਲੈਕਸ਼ਨ ਲੰਘ ਜਾਣਾ ਹੈ, ਤਾਂ ਕੀ ਕਾਨੂੰਨੀ ਕਾਰਵਾਈ ਕਰੂਗੇ? ਕਿਉਂਕਿ ਮਾਫੀ ਤਾਂ ਉਹਨਾਂ ਨੇ ਮੰਗੀ ਨਹੀਂ, ਉਹਨਾਂ ਨੇ ਸਪਸ਼ਟੀਕਰਨ ਜ਼ਰੂਰ ਦਿੱਤਾ ਇਹਦੇ ਤੇ, ਪਰ ਮਾਫੀ ਨਹੀਂ ਮੰਗੀ। ਕੀ ਹੁਣ ਗਾਂ ਕਾਰਵਾਈ ਹੋਊਗੀ, ਇੱਕ ਵੱਡਾ ਸਵਾਲ ਆ ਜੀ। ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਉਹਨਾਂ ਦੀ ਇਸ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੋਂ ਸੰਤੁਸ਼ਟ ਕਿੰਨਾ ਹੁੰਦੇ ਨੇ ਲੋਕ, ਤੇ ਕੱਲ ਨੂੰ ਕੋਈ ਅਸਰ ਤਾਂ ਨਹੀਂ ਪੈਂਦਾ ਇਸ ਚੀਜ਼ ਦਾ, ਕਿਉਂਕਿ ਕੱਲ ਦੇ ਦਿਨ ਸਵੇਰ ਨੂੰ 8 ਵਜੇ ਕੰਮ ਸ਼ੁਰੂ ਹੋ ਜਾਣਾ, ਸ਼ਾਮ ਦੇ 6 ਵਜੇ ਤੱਕ ਕੁਝ ਵੀ ਹੋ ਸਕਦਾ। ਪਰ ਆਪਾਂ ਅੱਗੇ ਚੱਲੀਏ, ਮਾਮਲਾ ਡਰੱਗ ਦਾ ਹੈ ਤੇ ਇਹਦੀ ਪੈਂਡੈਂਸੀ ਬਾਰੇ ਰਿਪੋਰਟ ਮੰਗੀ ਗਈ ਹੈ ਵੀ ਪੈਂਡਿੰਗ ਕਿੰਨਾ ਕੁ ਹੈ ਮਾਮਲਾ, ਇਹਦੇ ਬਾਰੇ ਕੀ ਜਾਣਕਾਰੀ ਹੈ ਜੀ, ਕੀ ਮਾਮਲਾ ਹੈ? ਦੇਖੋ ਇਹਦੇ ਚ ਕੀ ਹੈ ਕਿ ਪੈਂਡੈਂਸੀ ਦਾ ਮਤਲਬ ਇਹ ਹੁੰਦਾ ਹੈ ਕਿ ਜਿੱਦਾਂ ਹੁਣ ਐਨਡੀਪੀਐਸ ਐਕਟ ਤਹਿਤ ਕੋਈ ਮਾਮਲਾ ਦਰਜ ਹੋ ਗਿਆ, ਤਾਂ ਮਾਮਲੇ ਦੇ ਵਿੱਚ ਹੁਣ ਕੇਸ ਤਾਂ ਚੱਲ ਰਿਹਾ ਹੈ, ਉਹ ਤਾਂ ਕੇਸ ਤਾਂ ਹੈਗਾ ਹੀ ਐਨਡੀਪੀਐਸ ਦਾ, ਪਰੰਤੂ ਕਈ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹਦੇ ਵਿੱਚ ਜਿਹੜਾ ਚਲਾਨ ਆ ਟੂ ਕੋਰਟ ਨਹੀਂ ਕੀਤਾ ਜਾਂਦਾ, ਚਲਾਨ ਪੇਸ਼ ਨਹੀਂ ਕੀਤਾ ਜਾਂਦਾ, ਜਿਸ ਦੇ ਸਿੱਟੇ ਵਜੋਂ ਚਾਹੇ ਕਮਰਸ਼ੀਅਲੀ ਰਿਕਵਰੀ ਹੈ, ਉਹਦੇ ਚ ਦੋਸ਼ੀ ਜਿਹੜੇ ਹੁੰਦੇ ਨੇ ਉਹ ਬੇਲ ਲੈ ਜਾਂਦੇ ਆ, ਜ਼ਮਾਨਤ ਲੈ ਜਾਂਦੇ ਆ। ਜਿਹੜੇ ਇਹ ਇੰਦਰਜੀਤ ਧੂਰੀ ਸੀ, ਇਹ ਇਹੋ ਹੀ ਖੇਡਾਂ ਖੇਡਦੇ ਰਹੇ ਕਿ ਪਹਿਲਾਂ ਫੜਨਾ ਵੀ ਹੈ ਡਰੱਗ, ਫਿਰ ਉਹਦੇ ਚੋਂ ਹਿੱਸਾ ਪੱਤਾ ਲੈ ਲੈਣਾ ਆ, ਫਿਰ ਉਸ ਤੋਂ ਬਾਅਦ ਰਿਸ਼ਵਤ ਲੈਣੀ, ਉਸ ਤੋਂ ਬਾਅਦ ਉਹਨਾਂ ਦੇ ਸੈਂਪਲ ਵਗੈਰਾ ਫੇਲ ਕਰਾ ਦੇਣੇ ਜਾਂ ਚਾਰਜ ਸ਼ੀਟ ਜਿਹੜੀ ਆ ਉਹ ਲੇਟ ਕਰਾ ਦੇਣੀ, ਕੁਝ ਇਸ ਤਰ੍ਹਾਂ ਦੀਆਂ ਗੇਮਾਂ ਲੱਗਦੀਆਂ ਰਹੀਆਂ, ਦੋਸ਼ ਨੇ। ਸੋ ਲਿਹਾਜ਼ਾ ਹੁਣ ਇਹੀ ਇਹ ਦੇਖ ਰਹੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਮੁਤਲਕ ਦੇਖਣਾ ਚਾਹੁੰਦੀ ਹੈ ਕਿ ਕੀ ਸੱਚ ਹੈ, ਮਤਲਬ ਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਪੈਂਡਿੰਗ ਪਏ ਨੇ, ਉਹਨਾਂ ਦੇ ਚਲਾਨ ਲੇਟ ਹੋਏ ਨੇ, ਇਹ ਸਾਰਾ ਕੁਝ ਜਿਹੜਾ ਹੈ ਉਹ ਹੁਣ ਦੇਖਣਾ ਚਾਹੁੰਦੇ ਆ। ਇਹ ਤਾਂ ਇਹਦੇ ਵਿੱਚ ਅੱਗੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਤੇ ਆਪਾਂ ਨੂੰ ਪਤਾ ਨਹੀਂ ਹੈ, ਪਰ ਦੱਸਦੇ ਆ ਕਿ ਜੇ ਦੇਖੀਏ ਤਾਂ ਬਹੁਤ ਸਾਰੇ ਮਾਮਲੇ ਜਿਹੜੇ ਆ ਉਹ ਇੱਥੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪਏ ਨੇ। ਜੇ ਆਪਾਂ ਨਜ਼ਰ ਦੌੜਾਈਏ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਪੈਂਡਿੰਗ ਪਏ ਆ, ਤੇ ਦੂਜੇ ਪਾਸੇ ਜੇ ਦੇਖੋਗੇ ਹਰਿਆਣੇ 'ਚ ਵੀ ਇਸ ਤਰ੍ਹਾਂ ਦੇ ਮਾਮਲੇ ਬਹੁਤ ਪੈਂਡਿੰਗ ਪਏ ਆ। ਤੇ ਨਾਲ ਜਿਹੜੀ ਵੱਡੀ ਗੱਲ ਆ, ਇਹ ਤਾਂ ਚਲੋ ਪੈਂਡੈਂਸੀ ਬਾਰੇ ਤਾਂ ਹੋ ਸਕਦਾ ਕਿ ਰਿਪੋਰਟ ਮੰਗੀ ਹੋਵੇ, ਪਰੰਤੂ ਇੱਕ ਰਿਪੋਰਟ ਦੀ ਹੋਰ ਚਰਚਾ ਹੈ, ਇਹਨਾਂ ਨੇ ਮਤਲਬ ਕਿ ਸਾਰਾ ਉਹ ਅੰਕੜੇ ਤਾਂ ਇਕੱਠੇ ਕਰਦੇ ਹੀ ਹੈ, ਕਿਉਂਕਿ ਵੇਖੋ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਨਾ ਡਰੱਗ ਦੇ ਮਾਮਲੇ 'ਚ ਬੜੇ ਲੰਮੇ ਸਮੇਂ ਤੋਂ, ਇਹ ਤਾਂ ਅੰਕੜੇ ਤਾਂ ਇਕੱਠੇ ਸਾਰੇ ਕਰਨਾ ਹੀ ਹੈ ਕਿ ਹਰਿਆਣੇ 'ਚ ਵੀ ਬੜੀ ਚਰਚਾ ਹੈ ਇਸ ਮਾਮਲੇ ਦੀ ਕਿ ਬਹੁਤ ਸਾਰੀ ਪੈਂਡੈਂਸੀ ਪਈ ਰਹਿੰਦੀ ਹੈ, ਪੰਜਾਬ 'ਚ ਵੀ ਹੈ ਕਿ ਚਲਾਨ ਵਗੈਰਾ ਲੇਟ ਹੁੰਦੇ ਨੇ। ਪਰੰਤੂ ਇੱਕ ਚੀਜ਼ ਹੋਰ ਜਿਹੜੀ ਬੜੀ ਕਹਿ ਲਓ ਕਿ ਚਰਚਾਯੋਗ ਆ, ਉਹ ਇਹ ਚਰਚਾਯੋਗ ਆ ਕਿ ਅਸਲ ਦੇ ਵਿੱਚ ਇੱਕ ਫਾਈਲ ਜਿਹੜੀ ਆ ਹੋਰ ਖਿਸਕ ਰਹੀ ਆ, ਉਹ ਫਾਈਲ ਖਿਸਕ ਰਹੀ ਆ ਜੋ ਇੰਦਰਜੀਤ ਨੂੰ ਮਤਲਬ ਕਿ ਤਰੱਕੀ ਦਿੱਤੀ ਗਈ ਆ, ਕਿ ਉਹ ਅਫਸਰ ਕਿਹੜੇ ਸੀਗੇ ਜਿਨ੍ਹਾਂ ਨੇ ਉਹਦੀ ਆਊਟ ਆਫ ਟਰਨ ਜਾ ਕੇ ਤਰੱਕੀ ਕੀਤੀ, 2 ਵਾਰੀ ਉਹਦੀ ਜ਼ਿਲ੍ਹਾ ਬਦਲੀ ਕੀਤੀ, ਉਹ ਕਿਹੜੇ ਅਫਸਰ ਸਨ। ਤਾਂ ਇਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਡਾ ਮਸਲਾ ਬਣੇਗਾ, ਕਿਉਂਕਿ ਇਹਦੇ ਵਿੱਚ ਮਤਲਬ ਜਿਹੜੀ ਵਿਭਾਗੀ ਜਾਂਚ ਆ ਉਹਦੇ 'ਚ ਉਹਨੂੰ ਕਲੀਨ ਚਿੱਟ ਦਿੱਤੀ ਗਈ ਸੀਗੀ, ਜਿਹੜੀ ਮਹਿਕਮੇ ਦੀ ਜਾਂਚ ਪੜਤਾਲ ਹੁੰਦੀ ਹੈ। ਤਾਂ ਇਹਦੇ ਤੇ ਸਰਕਾਰ ਦੱਸਦੇ ਆ ਕਿ ਖਾਸੀ ਨਾਰਾਜ਼ ਆ, ਖਾਸੀ ਇਹਦੇ ਤੇ ਨਾਖੁਸ਼ ਆ ਕਿ ਭਾਈ ਇਹ ਜ਼ਰੂਰ ਹੋਣਾ ਚਾਹੀਦਾ ਹੈ। ਵੈਸੇ ਤਾਂ ਰਾਜਜੀਤ ਵਾਲਾ ਸਾਰਾ ਪ੍ਰਕਰਨ ਹੀ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਕਿਤੇ ਨਾ ਕਿਤੇ ਨਮੋਸ਼ੀਜਨਕ ਹੈ, ਕਿਉਂਕਿ ਰਾਜਨੀਤੀ ਲੱਭ ਨਹੀਂ ਰਿਹਾ। ਤਾਂ ਦੂਸਰੇ ਪਾਸੇ ਹੁਣ ਇਹਨਾਂ ਦੇ ਕੋਲ ਕਿਉਂਕਿ ਇੰਦਰਜੀਤ ਹੈਗਾ ਹੀ ਆ, ਤਾਂ ਉਹ ਮਾਮਲਾ ਥੋੜਾ ਜਿਹਾ ਇਹ ਖੋਲਣਾ ਚਾਹੁੰਦੇ ਆ ਕਿ ਕਿਹਨਾਂ ਅਫਸਰਾਂ ਨੇ ਰਲ ਕੇ ਉਹਨੂੰ ਪ੍ਰਮੋਸ਼ਨਾਂ ਦਿੱਤੀਆਂ, ਜਿਹੜਾ ਕਿ ਬਿਲਕੁਲ ਉਲੰਘਣ ਸੀ ਨਿਯਮ ਦਾ ਵੀ, ਜੋ ਨਿਯਮ ਹੁੰਦੇ ਆ ਤਰੱਕੀ ਦੇ। ਫਿਰ ਇਸ ਤੋਂ ਇਲਾਵਾ ਜ਼ਿਲ੍ਹਾ ਬਦਲੀ ਤੇ ਉਸ ਤੋਂ ਇਲਾਵਾ ਵਿਭਾਗੀ ਜਾਂਚ ਦਾ ਮੁੱਦਾ। ਤਾਂ ਇਹ 3-4 ਮੁੱਦੇ ਡਰੱਗ ਦੇ ਮਾਮਲੇ 'ਚ ਕਾਫੀ ਅਹਿਮ ਰਹਿਣ ਵਾਲੇ ਆ। ਮੈਨੂੰ ਲੱਗਦਾ ਕਿ ਇਹ ਰਿਪੋਰਟ ਜਦੋਂ ਵੀ ਆਏਗੀ ਤਾਂ ਖਾਸਾ ਭੜਥੂ ਪਾਏਗੀ ਇਹ ਜੀ। ਸੋ ਜਿੱਤੇ ਪਹਿਲਾਂ ਪੋਲੀਟੀਸ਼ੀਅਨ ਕਹਿੰਦੇ ਸੀ ਸਿਆਸਤਦਾਨ, ਇਸ ਵਾਰ ਸਰਕਾਰ ਨੇ ਚੰਗੇ ਰਡਾਰ ਤੇ ਲਏ ਹੋਏ ਨੇ, ਉੱਥੇ ਹੀ ਹੁਣ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਚੰਗੀਆਂ ਠੱਗੀਆਂ ਕੀਤੀਆਂ ਨੇ ਉਹ ਵੀ ਰਡਾਰ ਤੇ ਨੇ। ਅੱਗੇ ਚੱਲੀਏ, ਚੰਦੂ ਮਾਜਰਾ ਦੇ ਵਾਰੰਟ ਕਿਹੜੀ ਗੱਲੋਂ ਨਿਕਲੇ ਜੀ?
ਦੇਖੋ ਚੰਦੂ ਮਾਜਰਾ ਸਾਹਿਬ ਦਾ ਵਾਰੰਟ ਜਿਹੜਾ ਨਿਕਲਿਆ ਇਸ ਕਰਕੇ ਨਿਕਲਿਆ ਕਿਉਂਕਿ ਇਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਹੋਣੇ। ਕਿਉਂਕਿ ਵਾਰੰਟ ਤਾਂ ਹੀ ਨਿਕਲਦਾ ਹੈ ਨਾ ਕਿ ਜਦੋਂ ਤੁਸੀਂ ਕਿਸੇ ਟ੍ਰਾਇਲ ਦਾ ਹਿੱਸਾ ਨਹੀਂ ਬਣਦੇ, ਤੁਹਾਡੇ ਤੇ ਮੁਕੱਦਮਾ ਹੈ, ਜਦੋਂ ਜਾਓਗੇ ਨਹੀਂ ਤਾਂ ਫਿਰ ਕੋਰਟ ਕੀ ਹੁੰਦਾ ਕਿ ਇੱਕ ਦਿਨ ਵਾਰੰਟ ਕੱਢਦਾ ਹੈ। ਤਾਂ ਜਾਂ ਫਿਰ ਕੋਈ ਹੋਰ ਮਸਲਾ ਹੋਵੇ ਤਾਂ ਦਰਅਸਲ ਕੀ ਹੈ ਕਿ ਬਹੁਤ ਸਾਰੇ ਲੀਡਰਾਂ ਦੇ ਜਿਹੜੇ ਕੇਸ ਨੇ ਉਹ ਪੈਂਡਿੰਗ ਪਏ ਰਹਿੰਦੇ ਨੇ। ਤਾਂ ਉਹਦੇ ਚ ਕੀ ਹੈ ਕਿ ਬਿੱਲ ਇੱਕ ਵੇਲੇ ਕੋਈ ਹੁਣ ਇਮਰਾਨ ਖਾਨ ਦਾ ਕੀ ਮਸਲਾ ਸੀਗਾ, ਅੱਜ ਇਮਰਾਨ ਖਾਨ ਨੂੰ ਚੱਕਿਆ, ਇਮਰਾਨ ਖਾਨ ਜਾਂਦਾ ਹੀ ਨਹੀਂ ਸੀ, ਕਦੇ ਕੋਈ ਬਹਾਨਾ ਲਾਤਾ ਕਦੇ ਕੋਈ ਬਹਾਨਾ ਲਾਤਾ, ਕੋਰਟ 'ਚ ਜਾਂਦਾ ਹੀ ਨਹੀਂ ਸੀ। ਜਦੋਂ ਗਿਆ ਤੇ ਉਹ ਘਾਤ ਲਾ ਕੇ ਬੈਠੇ ਸੀ, ਉਹ ਚੱਕ ਕੇ ਲੈ ਗਏ ਰੇਂਜਰ, ਵੇਖੋ ਕਿੱਦਾਂ ਲੱਦ ਕੇ ਲੈ ਕੇ ਗਏ ਨੇ ਟਰੱਕ ਜੇ 'ਚ। ਤਾਂ ਇਹ ਹਿਸਾਬ ਕਿਤਾਬ ਹੁੰਦਾ ਕਿ ਕਈ ਵਾਰ ਫਿਰ ਲੀਡਰ ਜਿਹੜੇ ਆ ਉਹ ਅਣਗਹਿਲੀ ਕਰਦੇ ਆ, ਬਚੇ ਜਾਂਦੇ ਆ, ਪਰੰਤੂ ਜਦੋਂ ਫਿਰ ਕੋਰਟ ਸਖਤ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਮਾਮਲਾ ਪੁੱਠਾ ਪੈ ਜਾਂਦਾ ਹੈ। ਤਾਂ ਗੱਲ ਇਹ ਆ ਕਿ ਵਾਰੰਟ ਨਿਕਲਿਆ ਸੀ, ਇਹ ਕੋਈ ਪੁਲਿਸ ਨਾਲ ਹੱਥਾਪਾਈ ਦਾ ਮਾਮਲਾ ਹੈ, ਚੰਡੀਗੜ੍ਹ ਦਾ ਹੈ, ਸਾਬਕਾ ਮੈਂਬਰ ਪਾਰਲੀਮੈਂਟ ਇਹ ਰਹੇ ਆ। ਦਸੰਬਰ 22 ਦੇ ਵਿੱਚ ਪੁਲਿਸ ਨੇ ਚਾਰਜ ਸ਼ੀਟ ਇਹਨਾਂ ਦੇ ਖਿਲਾਫ ਫਾਈਲ ਕੀਤੀ ਸੀਗੀ। ਤਾਂ ਇਹਨਾਂ ਦੇ ਖਿਲਾਫ ਕੋਰਟ ਨੇ ਨਾਨ ਅਵੇਲੇਬਲ ਵਾਰੰਟ ਜਾਰੀ ਕਰ ਦਿੱਤਾ। ਜਦੋਂ ਨਾਨ ਅਵੇਲੇਬਲ ਹੋਵੇ ਵਾਰੰਟ ਜਾਰੀ ਤਾਂ ਫਿਰ ਹੁੰਦਾ ਕੀ ਹੈ ਕਿ ਬੰਦੇ ਨੂੰ ਸਰੈਂਡਰ ਕਰਨਾ ਪੈਂਦਾ, ਪਹਿਲਾਂ ਕੋਰਟ ਦੇ ਵਿੱਚ ਸਰੈਂਡਰ ਕਰਨ ਤੋਂ ਬਾਅਦ ਫਿਰ ਜ਼ਮਾਨਤ ਲੈਣੀ ਪੈਂਦੀ ਹੈ। ਤਾਂ ਇਹਨਾਂ ਨੇ ਸਰੈਂਡਰ ਕੀਤਾ, 7 ਦਿਨ ਦੇ ਵਿੱਚ ਜਿਹੜਾ ਇਹ ਸਰੈਂਡਰ ਕਰਨਾ ਸੀ, ਇਹਨਾਂ ਨੇ ਸਰੈਂਡਰ ਕਰਕੇ ਫਿਰ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਤਾਂ ਜ਼ਮਾਨਤ ਜਿਹੜੀ ਹੈ ਉਹ ਇਸੇ ਸ਼ਰਤ ਤੇ ਹੁੰਦੀ ਹੈ ਕਿ ਪਹਿਲਾਂ ਅਦਾਲਤ ਚ ਆਓ, ਤਾਂ ਇਹਨਾਂ ਨੂੰ ਪੇਸ਼ ਹੋ ਕੇ ਜ਼ਮਾਨਤ ਕਰਵਾਉਣੀ ਪਈ ਆ। ਪਰ ਇਹ ਲੀਡਰਾਂ ਦਾ ਆਮ ਤੌਰ ਤੇ ਹਾਲ ਅਸੀਂ ਵੇਖਿਆ, ਚਾਹੇ ਉਹ ਸੱਤਾਧਾਰੀ ਹੋਣ ਚਾਹੇ ਇਸ ਤਰ੍ਹਾਂ ਵਿਰੋਧੀ ਧਿਰ ਚ ਹੋਣ, ਕਿ ਲੋਕਾਂ ਨੂੰ ਇਹ ਸਬਕ ਬੜਾ ਸਿਖਾਉਂਦੇ ਆ ਕਿ ਕਾਨੂੰਨ ਦੀ ਪਾਲਣਾ ਕਰੋ, ਕਾਨੂੰਨ ਦੀ ਪਾਲਣਾ ਕਰੋ, ਪਰ ਆਪ ਜਦੋਂ ਕਾਨੂੰਨ ਪਾਲਣਾ ਹੁੰਦਾ ਤਾਂ ਉਦੋਂ ਫਿਰ ਇਹ ਥੋੜੀ ਫਜ਼ੀਅਤ ਕਰ ਵੀ ਦਿੰਦੇ ਆ ਤੇ ਕਰਵਾ ਵੀ ਲੈਂਦੇ ਆ। ਜੀ ਜੀ, ਸੋ ਅੱਗੇ ਵਧੀਏ ਖਬਰਾਂ ਦੇ ਨਾਲ, ਰੁੱਖ ਗੁਜਰਾਤ ਦਾ ਕਰਦੇ ਆ। ਗੁਜਰਾਤ ਦੇ ਵਿੱਚ 40,000 ਕੁੜੀਆਂ ਕਿੱਥੇ ਗਈਆਂ ਜੀ? ਇਹ ਕੀ ਮਾਮਲਾ ਹੋ ਗਿਆ? ਦੇਖੋ ਇਹਦੇ ਚ ਹੁਣ ਕੀ ਹੈ ਕਿ ਸਾਹਮਣਾ ਦੀ ਸੰਪਾਦਕੀ ਆਈ ਹੈ, ਉਹਦੇ ਚ ਉਹਨਾਂ ਨੇ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਲਾਪਤਾ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਆ ਕਿ ਗੁਜਰਾਤ ਚੋਂ ਪਿਛਲੇ 5 ਸਾਲਾਂ ਦੇ ਦੌਰਾਨ 8,000 ਔਰਤਾਂ ਤੇ ਲੜਕੀਆਂ ਜਿਹੜੀਆਂ ਉਹ ਗਾਇਬ ਹੋਈਆਂ ਜੀ। ਤੇ ਇਹ ਇਲਜ਼ਾਮ ਜਿਹੜੇ ਆ ਪੀਐਮ ਮੋਦੀ ਦੇ ਵਿਰੋਧੀਆਂ ਨੇ ਨਹੀਂ ਲਾਏ। ਇਹ ਕਹਿੰਦੇ ਆ ਕਿ ਦੇਖੋ ਇਹ ਜਾਣਕਾਰੀ ਜਿਹੜੀ ਆ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਸਾਂਝੀ ਕੀਤੀ ਆ, ਤੇ ਸਾਹਮਣਾ ਚ ਇਹ ਵੀ ਲਿਖਿਆ ਜਾਂਦਾ ਕਿਉਂਕਿ ਸ਼ਿਵ ਸੈਨਾ ਦਾ ਇਹ ਪੱਤਰ ਹੈ, ਰਸਾਲਾ ਕਹਿ ਲਓ, ਪੱਤਰਕਾ ਹੈ ਉਹਨਾਂ ਦੀ, ਜਿੱਦਾਂ ਆਰਐਸਐਸ ਵਾਲਿਆਂ ਦੀ ਆਪਣੀ ਪੰਚ ਜਨਿਆ ਵਗੈਰਾ ਇਹਨਾਂ ਦੀਆਂ ਖਾਸੀਆਂ ਪੱਤਰਕਾਵਾਂ ਨੇ, ਤਾਂ ਉਸ ਤਰ੍ਹਾਂ ਹੀ ਇਹਨਾਂ ਦੀ ਆ, ਮਤਲਬ ਸ਼ਿਵ ਸੈਨਿਕਾਂ ਦੀ। ਤਾਂ ਇਹਦੇ ਚ ਇਹ ਜਿਹੜਾ ਸੰਜੇ ਰਾਉਤ ਹੈ, ਬੇਸਿਕਲੀ ਇਹ ਪੱਤਰਕਾਰ ਹੈ, ਸੰਜੇ ਰਾਉਤ ਹੈ, ਤੇ ਜਿਹੜਾ ਬਾਲਾ ਸਾਹਿਬ ਠਾਕਰੇ ਸੀ ਉਹ ਵੀ ਕਾਰਟੂਨਿਸਟ ਸੀਗਾ, ਪੱਤਰਕਾਰ ਵੀ ਸੀਗਾ ਜੀ। ਤੇ ਇਸ ਕਰਕੇ ਇਹ ਜਦੋਂ ਫਿਰ ਸੰਪਾਦਕੀ ਲਿਖਦੇ ਆ ਉਹਦੇ ਚੋਂ ਅੱਗ ਹੀ ਨਿਕਲਦੀ ਆ ਕਈ ਵਾਰ। ਤਾਂ ਇਹ ਸਾਹਮਣਾ ਚ ਲਿਖਿਆ ਗਿਆ, ਯਾਨੀ ਕਾਫੀ ਵੱਡਾ ਸਵਾਲ ਖੜਾ ਕੀਤਾ ਗਿਆ ਕਿ ਕੀ ਹੁਣ ਜਿੱਦਾਂ ਤੁਸੀਂ ਫਿਲਮ ਬਣਾ ਰਹੇ ਹੋ, ਕਸ਼ਮੀਰ ਫਾਈਲਸ ਬਣ ਗਈ, ਦ ਕੇਰਲਾ ਸਟੋਰੀ ਬਣ ਗਈ ਆ, ਕੀ ਹੁਣ ਗੁਜਰਾਤ ਫਾਈਲ ਵੀ ਬਣੇਗੀ? ਜੇ ਬਣੇਗੀ ਤਾਂ ਕੋਈ ਇਹਦੇ ਤੇ ਇਤਰਾਜ਼ ਤੇ ਨਹੀਂ ਕਰੇਗਾ? ਇਹ ਵੈਸੇ ਵੱਡਾ ਸਵਾਲ ਖੜਾ ਕੀਤਾ ਹੈ ਉਹਨਾਂ ਨੇ। ਤਾਂ ਦੇਖੋ ਇਹ ਐਨਸੀਆਰਬੀ ਦੇ ਜੇ ਅੰਕੜਾ ਤੇ ਉਹਨੂੰ ਚੈਲੰਜ ਵੀ ਨਹੀਂ ਕੀਤਾ ਜਾ ਸਕਦਾ, ਔਖਾ ਹੋ ਜਾਏਗਾ। ਤਾਂ ਇਲੈਕਸ਼ਨ ਗਾਂ ਜਿਵੇਂ ਮਤਲਬ ਕਿ ਆਉਣਗੀਆਂ, ਜਿਨ੍ਹਾਂ ਵੀ ਸਟੇਟਾਂ ਚ ਆਉਣਗੀਆਂ, ਤਾਂ ਕਿਉਂਕਿ ਗੁਜਰਾਤ ਨੂੰ ਇੱਕ ਮਾਡਲ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ, ਤਾਂ ਫਿਰ ਉਹਦੇ ਚ ਕੀ ਹੋਏਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਸਾਹਮਣੇ ਆ ਜਾਣਗੀਆਂ ਤਾਂ ਉਹ ਗਿਣਾਈਆਂ ਜਾਂਦੀਆਂ ਨੇ ਕਿ ਤੁਹਾਡੀ ਅਸਫਲਤਾ ਹੈ। ਤਾਂ ਇਹ ਵੈਸੇ ਤਾਂ ਜੇ ਤੁਸੀਂ ਦੇਖੋ ਕਿ ਓਵਰਆਲ ਸਾਰੇ ਭਾਰਤ ਦੇ ਵਿੱਚ, ਸਾਡੇ ਪੰਜਾਬ ਚੋਂ ਬਹੁਤ ਸਾਰੇ ਬੱਚੇ ਗਾਇਬ ਹੁੰਦੇ ਨੇ, ਕੁਝ ਕੁ ਦੀ ਰਿਪੋਰਟ ਫਾਈਲ ਹੋ ਜਾਂਦੀ ਆ, ਕੁਝ ਦੀ ਰਿਪੋਰਟ ਵੀ ਜਿਹੜੀ ਆ ਦਰਜ ਨਹੀਂ ਹੁੰਦੀ, ਕੁਝ ਕੁ ਲੱਭ ਜਾਂਦੇ ਨੇ, ਥੋੜੇ ਬਹੁਤੇ ਬੱਚੇ ਜਿਹੜੇ ਆ ਉਹ ਲੱਭਦੇ ਹੀ ਨਹੀਂ ਹੈ। ਇਹ ਸਮੱਸਿਆ ਜਿਹੜੀ ਆ ਓਵਰਆਲ ਇੰਡੀਆ ਦੀ ਵੀ ਹੈਗੀ ਆ। ਪਰ ਇਹਨਾਂ ਨੇ ਹੁਣ, ਕਿਉਂਕਿ ਤੁਹਾਨੂੰ ਪਤਾ ਕਿਸੇ ਸਮੇਂ ਦੇ ਇਹ ਮਿੱਤਰ ਸੀਗੇ, ਹੁਣ ਇਹਨਾਂ ਦਾ ਵਿਗਾੜ ਪੈ ਗਿਆ ਸਰਕਾਰਾਂ ਬਣਾਉਣ ਨੂੰ ਲੈ ਕੇ, ਤੁਹਾਨੂੰ ਪਤਾ ਏਕਨਾਥ ਸ਼ਿੰਦੇ ਗੇਮ ਕਰ ਗਿਆ, ਤਾਂ ਇਸ ਕਰਕੇ ਇੱਕ ਦੂਜੇ ਦੇ ਖਿਲਾਫ ਇਹ ਜਾਂਦੇ ਨੇ। ਪ੍ਰੋਜੈਕਟਾਂ ਨੂੰ ਲੈ ਕੇ ਵੀ ਸ਼ਿਵ ਸੈਨਾ ਵਾਲੇ ਜਿਹੜੇ ਆ ਉਹ ਭਾਜਪਾ ਤੇ ਨਿਸ਼ਾਨਾ ਕੱਸਦੇ ਰਹਿੰਦੇ ਆ ਕਿ ਗੁਜਰਾਤ ਚ ਲੈ ਜਾਂਦੇ ਆ ਮਹਾਰਾਸ਼ਟਰ ਦੇ ਹਿੱਸੇ ਦੇ ਪ੍ਰੋਜੈਕਟ ਵੀ। ਤਾਂ ਉਹ ਗੇਮ ਤਾਂ ਸਾਰੀ ਚੱਲਦੀ ਪਈ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ ਸਿਆਸੀ ਤੌਰ ਤੇ,
परंतु ये आंकड़ा जिहड़ा है वो आंकड़ा वाਕਿया पूरे इंडिया का भी जे तुसीं देखोगे तो चिंताजनक ही बनता है। जी जी, ये तो है, चिंता वाला विषय तो है, क्योंकि कोई भी है ਤਾਂ ਦੇਸ਼ ਦਾ ਭਵਿੱਖ। ਜੇਕਰ ਬੱਚੇ ਨੇ, ਜਵਾਨ ਨੇ, ਜਿਸ ਵੀ ਏਜ ਦੇ ਵਿੱਚ ਨੇ, ਦੇਸ਼ ਦਾ ਸਭ ਤੋਂ ਪਹਿਲਾਂ ਉਹ ਦੇਸ਼ ਦੇ ਨਾਗਰਿਕ ਨੇ, ਉਹਨਾਂ ਦੀ ਸੁਰੱਖਿਆ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸੋ ਅੱਗੇ ਵਧੀਏ, ਆਪਾਂ ਗੱਲ ਕਰੀਏ ਕਿ ਪਾਇਲਟ ਨੇ ਖੋਲਿਆ ਗਹਿਲੋਤ ਵਿਰੁੱਧ ਮੋਰਚਾ। ਗਹਿਲੋਤ ਦੇ ਵਿਰੁੱਧ ਅਕਸਰ ਪਾਇਲਟ ਝੰਡਾ ਚੱਕੀ ਰੱਖਦੇ ਨੇ ਤੇ ਇੱਕ ਵਾਰ ਮੁੜ ਤੋਂ ਹੁਣ ਇਹਨਾਂ ਨੇ ਰੁਖ ਤੇਜ਼ ਕੀਤਾ ਜੀ, ਮਾਜਰਾ ਕੀ ਹੈ? ਵੇਖੋ ਗਹਿਲੋਤ ਹੈ ਜਿਹੜਾ ਉਹਨੇ ਪਿਛਲੇ ਦਿਨੀ ਵਸੁੰਧਰਾ ਰਾਜੇ ਸਿੰਧੀਆ ਦੀ ਤਾਰੀਫ ਕੀਤੀ ਸੀ ਤੇ ਆਪਣੇ ਵਿਧਾਇਕਾਂ ਬਾਰੇ, ਜਿਹੜੇ ਇਹਨਾਂ ਦੇ ਵਿਧਾਇਕ ਖਾਸ ਤੌਰ ਤੇ ਗਹਿਲੋਤ ਦੇ ਧੜੇ ਦੇ ਆ ਜਿਹੜੇ, ਤਾਂ ਉਹਨਾਂ ਨੂੰ ਕਿਹਾ ਸੀਗਾ ਕਿ 10-20 ਕਰੋੜ ਜਿਹੜਾ ਤੁਸੀਂ ਲਿਆ ਹੈ ਕੱਲੇ ਕੱਲੇ ਨੇ ਅਮਿਤ ਸ਼ਾਹ ਤੋਂ ਮੋੜ ਦਿਓ, ਵਿੱਚ ਮੈਂ ਵੀ ਹਿੱਸਾ ਪਾ ਦਿਆਂਗਾ, ਨਹੀਂ ਤਾਂ ਕੰਮ ਉਹਨੇ ਖਰਾਬ ਕਰਨਾ ਹੈ। ਮਤਲਬ ਕਿ ਵਸੁੰਧਰਾ ਰਾਜੇ ਸਿੰਧੀਆ ਦੀ ਤਾਰੀਫ ਕਰ ਗਿਆ, ਇਧਰ ਨਿਸ਼ਾਨਾ ਲਾ ਗਿਆ। ਤਾਂ ਸਚਿਨ ਪਾਇਲਟ ਹੁਣ ਕਿਉਂਕਿ ਦੇਖੋ ਬਥੇਰਾ ਚਿਰ ਉਹ ਕੈਸ ਕੈਸ ਕਰਾ ਕੇ ਲੰਘਾ ਚੁੱਕਾ ਹੈ, ਤਾਂ ਹੁਣ ਉਹ ਖੁੱਲ ਕੇ ਆ ਗਿਆ ਮੈਦਾਨ ਦੇ ਵਿੱਚ। ਉਹਨੇ ਇਹ ਗੱਲ ਕਹੀ ਹੈ ਕਿ ਪਹਿਲੀ ਵਾਰੀ ਵੇਖ ਰਿਹਾ ਕਿ ਕੋਈ ਆਪਣੀ ਹੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਦੀ ਆਲੋਚਨਾ ਕਰ ਰਿਹਾ, ਭਾਜਪਾ ਨੇਤਾਵਾਂ ਦੀ ਤਾਰੀਫ ਤੇ ਕਾਂਗਰਸੀ ਨੇਤਾਵਾਂ ਦਾ ਅਪਮਾਨ ਮੇਰੀ ਸਮਝ ਤੋਂ ਬਾਹਰ ਆ, ਇਹ ਪੂਰੀ ਤਰ੍ਹਾਂ ਗਲਤ ਆ। ਤਾਂ ਮੁੱਖ ਮੰਤਰੀ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਨੇਤਾ ਵਸੁੰਧਰਾ ਰਾਜੇ ਚਾਹੀਦੀ ਹੈ, ਮਤਲਬ ਕਿ ਸੋਨੀਆ ਗਾਂਧੀ ਨਹੀਂ। ਦੇਖੋ ਉਹਦੀ ਗੱਲ ਜਿਹੜੀ ਹੈ ਗਹਿਲੋਤ ਦੀ, ਉਹਨੂੰ ਉਹਦੇ ਗੱਲ ਉਹਦੇ ਆਪ ਹੀ ਥੱਲੇ ਲੈ ਆਈ ਹੈ ਨਾ। ਇਹ ਬਹੁਤ ਵੱਡੀ ਗੱਲ ਆ ਕਿ ਤੁਸੀਂ ਆਪਣੀ ਪਾਰਟੀ ਦੇ ਵਿਧਾਇਕਾਂ ਤੇ ਇਸ ਤਰ੍ਹਾਂ ਦਾ ਸ਼ੱਕ ਕਰੋ ਜਾਂ ਨਿਸ਼ਾਨਾ ਕੱਸੋ ਵੀ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਤੁਹਾਡੇ ਕੋਲ ਕੋਈ ਐਵੀਡੈਂਸ ਵੀ ਹੱਥ ਦੇ ਵਿੱਚ ਨਹੀਂ ਹੈ, ਤੱਥ ਵੀ ਨਹੀਂ ਹੈ। ਜੇ 10-10 ਕਰੋੜ ਲਏ, ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਇਨਕੁਆਇਰੀ ਕਿਉਂ ਨਹੀਂ ਜੀ ਕਰਾਉਂਦੇ, ਉਹਨਾਂ ਨੂੰ ਫੜੋ, ਉਹਨਾਂ ਨੂੰ, ਤੁਹਾਡੇ ਕੋਲ ਸਾਰੀ ਮਸ਼ੀਨਰੀ ਹੈ। ਤੇ ਦੂਜੀ ਗੱਲ ਇਹ ਹੈ ਕਿ ਹੁਣ ਵਸੁੰਧਰਾ ਰਾਜੇ ਦੀ ਤਾਰੀਫ ਹੈ ਜਿਹੜੀ, ਉਹ ਵੀ ਮਤਲਬ ਕਿ ਗਹਿਲੋਤ ਦੇ ਵਿਰੋਧੀ ਪਾਇਲਟ ਨੇ ਜਿਹੜੀ ਹੈ ਉਹ ਮੁੱਦਾ ਬਣਾ ਕੇ ਚੁੱਕੀ ਆ। ਪਰ ਇਸ ਦਰਮਿਆਨ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਇਸੇ ਤਰ੍ਹਾਂ ਇਹਨਾਂ ਦਾ ਕੰਮ ਰਿਹਾ ਨਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਬਾਈ ਰਾਜਸਥਾਨ ਦੇ ਵਿੱਚ ਵੀ ਜਿਵੇਂ ਹੁਣ ਆਪਾਂ ਦੇਖਦੇ ਆ, यूपी ਦੇ ਵਿੱਚ ਤਕਰੀਬਨ 80, ਬੰਗਾਲ ਦੇ ਵਿੱਚ ਜੇ ਦੇਖੋਗੇ ਤਾਂ 40-45, ਉੱਥੇ ਬਿਹਾਰ ਦੇ ਵਿੱਚ ਵੀ 40, ਤੇ ਰਾਜਸਥਾਨ ਦੇ ਵਿੱਚ 20-25 ਸੀਟਾਂ ਨੇ ਲੋਕ ਸਭਾ ਦੀਆਂ। ਐਗਜ਼ੈਕਟ ਮੈਨੂੰ ਨੰਬਰ ਨਹੀਂ ਪਤਾ, ਪਰ ਮੇਰਾ ਅੰਦਾਜ਼ਾ ਹੈ ਜੇ ਇਹਨਾਂ ਦਾ ਇਹ ਹਾਲ ਰਿਹਾ ਨਾ, ਭਾਜਪਾ ਵਾਲਿਆਂ ਨੇ ਕੁੱਟ ਕੇ ਸਾਰੀਆਂ ਲੈ ਜਾਣੀਆਂ ਜੀ। ਇਹ ਗੱਲ ਇਹਨਾਂ ਨੂੰ ਮੈਂ ਦੱਸ ਦੇਣਾ, ਅੱਜ ਵੀ ਤੇ ਕੱਲ ਵੀ ਭਾਜਪਾ ਵਾਲਿਆਂ ਨੇ ਵਿਰਲੀ ਕੋਈ ਛੱਡਣੀ, ਉਹ ਸਾਰਾ ਹੁੰਜਾ ਮਾਰ ਕੇ ਲੈ ਜਾਣਗੇ ਜੇ ਇਹਨਾਂ ਨੇ ਇਸੇ ਤਰ੍ਹਾਂ ਇਹ ਜੰਗ ਜਾਰੀ ਰੱਖੀ। ਇਹਨਾਂ ਨੂੰ ਸੋਚ ਲੈਣਾ ਚਾਹੀਦਾ। ਫਿਰ ਗਾਂ ਵਿਧਾਨ ਸਭਾ ਦਾ ਇਲੈਕਸ਼ਨ ਤੇ ਜਿੱਤਿਆ ਹੀ ਕੀ ਜਾਣਾ, ਉਹ ਤਾਂ ਫਿਰ ਜਿੱਤੇ ਹੀ ਪਏ ਆ। ਪਰ ਇਹਨਾਂ ਦੀ ਹਾਈ ਕਮਾਨ ਬਹੁਤ ਹੀ ਇਸ ਮਾਮਲੇ 'ਚ ਨਿਕੰਮੀ ਰਹੀ ਆ, ਜਿਸ ਨੇ ਗਹਿਲੋਤ ਨੂੰ ਜ਼ਿਆਦਾ ਸੁਣਿਆ, ਪਾਇਲਟ ਨੂੰ ਘੱਟ। ਜਦ ਕਿ ਇਹ ਵਾਲੀ ਜਿਹੜੀ ਸਰਕਾਰ ਬਣੀ ਹੈ ਕਾਂਗਰਸ ਦੀ ਰਾਜਸਥਾਨ ਦੇ ਵਿੱਚ, ਇਹਦੇ 'ਚ ਪਾਇਲਟ ਦਾ ਬਹੁਤ ਵੱਡਾ ਇੱਕ ਯੋਗਦਾਨ ਸੀ। ਜੀ ਜੀ, ਤੋ ਇਹ ਤਾਂ ਹੈ। ਹੁਣ ਕਾਂਗਰਸ ਜਿੱਥੇ ਦੇਸ਼ ਦੇ ਵਿੱਚ ਨਿਗਾਰਦੇ ਵੱਲ ਜਾ ਰਹੀ ਹੈ, ਉੱਥੇ ਹੀ ਜਿੱਥੇ ਜਿੱਥੇ ਸਰਕਾਰਾਂ ਨੇ, ਉੱਥੇ ਵੀ ਉਹਨਾਂ ਦੀ ਭੂਮਿਕਾ ਨੂੰ ਕਾਇਮ ਰੱਖਣ ਦੇ ਵਿੱਚ ਉਹ ਸਫਲ ਜਿਹੇ ਜਾਪ ਰਹੇ ਨੇ। ਸੋ ਮਿੰਟੂ ਜੀ, ਤੁਸੀਂ ਹਰ ਖਬਰ ਤੇ ਪੂਰੀ ਤਰੀਕੇ ਦੇ ਨਾਲ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣਾ। ਇਸੇ ਦੇ ਨਾਲ ਜੇਕਰ ਤੁਸੀਂ ਸਾਡੇ ਨਾਲ ਫੇਸਬੁੱਕ ਅਤੇ YouTube ਦੇ ਉੱਪਰ ਨਹੀਂ ਜੁੜੇ ਹੋਏ, ਫੇਸਬੁੱਕ ਤੇ ਫੋਲੋ ਕਰੋ, YouTube ਦੇ ਉੱਪਰ ਜਾ ਕੇ ਸਾਡੇ ਨਾਲ ਜੁੜੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਬਹੁਤ ਬਹੁਤ ਧੰਨਵਾਦ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁੜ ਤੋਂ ਮਿਲਦੇ ਹਾਂ। ਧੰਨਵਾਦ।